ਹੋ ਜਿੱਥੇ ਆਪ ਵਸਣਾ ਵੇ ਮਾਇਆ, ਜਿੱਥੇ ਆਪ ਵਸਣਾ ਮਾਇਆ ਵੇ ਸੱਲਾ ਕੋਲ ਮੈਨੂੰ ਵੇ ਨਾਰੋਲ ਮੈਨੂੰ ਵੇ ਜਿੱਥੇ ਆਪ ਵਸਣਾ ਮਾਇਆ ਵੇ ਯਾਦਾਂ ਤੇਰੀਆਂ ਆਵਣ ਅੱਖੀਆਂ ਰੋਵਣ ਦਿਲ ਘਬਰਾਵੇ ਕੱਲੀ ਵੇਖ ਕੇ ਅੜਿਆ ਮੈਨੂੰ ਗਮ ਤੇਰਾ ਤੜਫਾਵੇ ਮੈਂ ਜੀ ਨਾ ਸਕਣਾ ਵੇ ਮਾਇਆ, ਮੈਂ ਜੀ ਨਾ ਸਕਣਾ ਵੇ ਮਾਇਆ ਵੇ ਸੱਲਾ ਕੋਲ ਮੈਨੂੰ ਵੇ ਨਾ ਰੋਲ ਮੈਨੂੰ ਵੇ ਜਿੱਥੇ ਆਪ ਵਸਣਾ ਵੇ ਮਾਇਆ। ਇਹੋ ਜਿਹੇ ਬੋਲੀਆਂ ਨਹੀਂ ਆਈ ਯਾਰ। ਤੇ ਜੇ ਨਾਰਾਜ਼ਗੀ ਹੁੰਦੀ ਸੀ ਫਿਰ ਕਿਵੇਂ ਤੁਸੀਂ ਦੱਸਦੇ ਸਹੀ ਇੱਕ ਦੂਜੇ? अस्सलाम वालेकुम दोस्तों, मैं रसगर अली। ਅੱਜ ਅਸੀਂ ਸਪੈਸ਼ਲੀ ਬਾਬਾ ਅਸਲਮ ਦਰਵੇਸ਼ ਇਹਨਾਂ ਕੋਲ ਆਏ ਹਾਂ। ਇਹਨਾਂ ਦੇ ਡੇਰੇ ਤੇ ਬੈਠੇ ਹੋਏ ਹਾਂ ਤੇ ਲੋਕਾਂ ਦੇ ਬੜੇ ਜ਼ਿਆਦਾ ਸਵਾਲ ਨੇ। ਚੜ੍ਹਦੇ ਪੰਜਾਬ ਸਾਡੇ ਵੀਰ ਉਹ ਵੀ ਸਾਨੂੰ ਬੜਾ ਪਸੰਦ ਕਰਦੇ ਨੇ, ਬਾਬਾ ਜੀ ਦੇ ਕਲਾਮ ਸੁਣਦੇ ਨੇ ਤੇ ਸਾਡਾ ਲਹਿੰਦਾ ਪੰਜਾਬ ਤੇ ਪੂਰੀ ਦੁਨੀਆ ਤੋਂ ਲੋਕ ਬਾਬਾ ਜੀ ਨੂੰ ਸੁਣਦੇ ਨੇ ਤੇ ਬਾਬਾ ਜੀ ਨਾਲ ਇੱਕ ਸਵਾਲ ਕਰਦੇ ਨੇ, ਬੜਾ ਮਿੱਠਾ ਜਿਹਾ ਸਵਾਲ ਹੈ। ਤੇ ਕਾਫੀ ਦਫਾ ਲੋਕਾਂ ਨੇ ਪੁੱਛਿਆ, ਮੈਂ ਕਿਹਾ ਅੱਜ ਬਾਬਾ ਜੀ ਨਾਲ ਨਾ ਜ਼ਰਾ ਗੋਡੇ ਦੇ ਨਾਲ ਬਹਿ ਕੇ ਨਾ ਮੁਹੱਬਤ ਦੀਆਂ ਗੱਲਾਂ ਮੁਹੱਬਤ ਨਾਲ ਪੁੱਛਦੇ ਹਾਂ। ਬਾਬਾ ਜੀ ਲੋਕ ਸਵਾਲ ਕਰਦੇ ਨੇ ਜੀ, ਇਹ ਬਾਬੇ ਹਰੀ ਇਸ਼ਕੀਆ ਕਲਾਮ ਜ਼ਿਆਦਾ ਪੜ੍ਹਦੇ ਨੇ ਤੇ ਇਹ ਬਾਬਾ ਜੀ ਕੋਲੋਂ ਸਾਨੂੰ ਥੋੜ੍ਹਾ ਜਿਹਾ ਇੰਟਰਵਿਊ ਲੈ ਕੇ ਦਿਓ ਵੀ ਤੁਹਾਨੂੰ ਕਿਹੜੀ ਕੋਈ ਇਸ਼ਕ ਦੀ ਸੱਟ ਲੱਗੀ ਹੈ ਜਿਹਦੀ ਵਜ੍ਹਾ ਤੁਸੀਂ ਇਸ਼ਕੀਆ ਕਲਾਮ ਪੜ੍ਹਦੇ ਇਹ ਜਾਂ ਕੋਈ ਵੈਸੇ ਹੋਰ ਗੱਲ ਵਿੱਚੋਂ? ਇਹਦਾ ਅੱਜ ਸਾਨੂੰ ਥੋੜ੍ਹਾ ਸਾਡੇ ਨਾਲ ਸ਼ੇਅਰ ਕਰੋ। ਲੈ ਵੇਲੀਓ ਗੱਲ ਆ ਇਸ਼ਕ, ਤੁਸੀਂ ਬਾਰ ਇਸ਼ਕ ਦੀ ਸਾਡੇ ਕੋਲ ਬਾਤ ਪੁੱਛਦੇ ਹੋ। ਅਸੀਂ ਤੁਹਾਨੂੰ ਇੱਕ ਗੱਲ ਲੱਗੇ ਹਾਂ ਦੱਸਣ ਤੇ ਇਸ ਗੱਲ ਨੂੰ ਯਕੀਨ ਨਾ ਸਮਝਣਾ। ਅਸੀਂ ਮੇਰਾ ਦਾਦਾ ਹੀ ਨਾ ਸੁਣਾ, ਉਹ ਤੇ ਫਿਰ ਅਸੀਂ ਨਹੀਂ ਦੇਖਿਆ। ਅੱਛਾ। ਤੇ ਤਾਏ ਦੇ ਨਾਲ ਸਾਡੇ ਤਾਏ ਨੇ ਆਉਣਾ ਤੇ ਉਦੋਂ ਗੁਫ਼ਤਗੂ ਉਹਦੇ ਨਾਲ ਕਰਨੀ, ਬੈਠ ਕੇ ਪਿਆਰ ਕਰਨਾ ਕਿ ਤਾਇਆ ਜੀ ਬਾਤ ਸੁਣਾ। ਸਹੀ, ਤਾਇਆ ਜੀ ਬਾਤ ਸੁਣਾ। ਸਾਨੂੰ ਬਾਤ ਉਦੋਂ ਪਤਾ ਪੁੱਤੇ ਸੁਣਾਉਣੀ ਹੁੰਦੇ ਸਨ ਲੋਕ। ਉਦੋਂ ਆਹ ਤਾਂ ਰੌਲੇ ਨਹੀਂ ਹੁੰਦੇ ਸੀ, ਮੋਬਾਈਲ ਰੌਲਾ ਰੌਲੇ ਕੋਈ ਨਹੀਂ ਸੀ ਹੁੰਦੇ। ਇੱਥੋਂ ਜਿਹੜੇ 65 ਦੀ ਜੰਗ ਲੱਗਦੀ ਹੈ ਨਾ, 65 ਦੀ ਦੁਬਾਰਾ ਦੂਸਰੀ ਜੰਗ ਲੱਗਦੀ 65 ਦੀ, ਤੇ ਅਸੀਂ ਉਸ ਵੇਲੇ ਫੈਸਲਾਬਾਦ ਚਲੇ ਜਾਂਦੇ ਹਾਂ। ਫੈਸਲਾਬਾਦ ਤੁਸੀਂ ਬਾਬਾ ਜਰਵਾਨੇ ਬੋਲੋ ਮੇਰੀ ਸ਼ਾਦੀ ਹੋਈ ਸੀ ਕਿ। ਅੱਛਾ, ਕਿਆ ਵਾ। ਹਾਂ, ਤੇ ਫੈਸਲਾਬਾਦ ਚਲੇ ਜਾਂਦੇ ਉਦੋਂ ਸ਼ਾਦੀ ਨਹੀਂ ਹੋਈ। ਫੈਸਲਾਬਾਦ ਜਦੋਂ ਗਏ ਉਦੋਂ ਵੀ ਸ਼ਾਦੀ ਬਾਅਦ ਜਿਹੜੀ ਫੈਸਲਾਬਾਦ ਚਲੇ ਜਾਂਦੇ ਆ ਨਾ ਤੇ ਉੱਥੇ ਜੇ ਫੈਕਟਰੀ ਕੰਮ ਕਰਦੇ ਆ ਨਾ, ਹਾਂਜੀ, ਉਹ ਫੈਕਟਰੀ ਦੇ ਅੰਦਰ ਜਿਹੜਾ ਮਾਲਕ ਹੈ ਨਾ ਉਹ ਬੜਾ ਸਫੈਦ ਪੋਸ਼ ਦੇ ਵਿੱਚ ਉਹਨੇ ਨਮਾਜ਼ ਪਾਣੀ, ਸਫੈਦ ਪੋਸ਼ ਦੇ ਵਿੱਚ ਆਉਣਾ ਤੇ ਨਮਾਜ਼ ਪਾਣੀ। ਉਹਨੇ ਕਾਰੀਗਰਾਂ ਨਾਲ ਮਜ਼ਦੂਰਾਂ ਨਾਲ ਬੜਾ ਪਿਆਰ ਅੱਛਾ ਜਿਹਾ ਸਲੂਕ ਨਾਲ ਆਉਣਾ ਪੇਸ਼। ਉਹ ਇੱਕ ਦਿਨ ਉਹਨੇ ਤਨਖਾਹ ਦਿੱਤੀ। ਜੇ ਤਨਖਾਹ ਦਿੱਤੀ ਨਾ ਤੇ ਉਹ ਕੀ ਕੀਤਾ ਵੀ ਇਹ ਸਾਰੇ ਕਾਰੀਗਰਾਂ ਨੂੰ ਤਨਖਾਹ ਦੇ ਦਿੱਤੀ, ਜਿਹੜੇ ਪੈਸੇ ਦੇ ਦਿੱਤੇ। ਤੇ ਉਹ ਇਸ ਨਾਲ ਕਾਰੀਗਰ ਇੱਕ ਜਦੋਂ ਰਾਤ ਨੂੰ ਚਾਹ ਪੀਣ ਚੱਲੇ 12 ਵਜੇ ਤੇ ਉਹ ਇਹ ਤੁਰ ਪੈਂਦੇ ਨੇ, ਚਲੋ ਯਾਰ ਚਾਹ ਪੀਣ ਚੱਲੀਏ। ਤੇ ਉਹਨੇ ਆਪਣੇ ਕੱਪੜੇ ਲਾ ਕੇ ਰੱਖੇ, ਉਹਨੇ ਦੇਖਿਆ ਤਾਂ ਨਹੀਂ ਵੀ ਮੇਰੇ ਕੱਪੜੇ ਨੂੰ ਹੱਥ ਮਾਰਦਾ। ਉਹਦੇ ਜਿਹੜੀ ਪੈਸੇ ਹੀ ਨੇ ਤਨਖਾਹ ਦੇ, ਇੱਕ ਬੰਦੇ ਨੇ ਪਿੱਛੋਂ ਚੁੱਪ ਕਰਕੇ ਕੱਢ ਕੱਢ ਕੇ ਤੇ ਉਹ ਵੀ ਨਾਲ ਉਹ ਬਾਹਰ ਆ ਗਿਆ। ਬਾਹਰ ਆਣ ਕੇ ਜਿੱਥੇ ਉਹ ਪਰਨਾਲਾ ਸੀ ਉੱਥੇ ਕੋਨੇ ਪਰਨਾਲੇ ਦੇ ਹਿਸਾਬ ਨਾਲ ਦੱਬੇ ਤੇ ਦੱਬ ਕੇ ਪਿਸ਼ਾਬ ਕਰਕੇ ਨਿਗਾਹ ਸਾਡੇ ਨਾਲ ਚਲੇ ਗਿਆ। ਉਹਦੇ ਹੋਟਲ ਤੇ ਜਾ ਕੇ ਚਾਹ ਪੀਤੀ। ਉਹ ਜਿਹੜੇ ਦਿਨ ਰਾਤ ਨੂੰ ਪਤਾ ਲੱਗਾ ਸਾਡੇ ਪੈਸੇ ਨਿਕਲ ਗਏ, ਉਹ ਫੈਕਟਰੀ ਬੰਦ ਹੋ ਗਈ। ਫੈਕਟਰੀ ਬੰਦ ਹੋ ਗਈ ਕਿ ਇਹ ਕਿਹਨੇ ਕੱਢੇ, ਕੋਈ ਮੰਨੇ ਚ ਨਾ। ਉਹ ਮਾਲਕ ਕਹਿੰਦੇ ਸਰਦੀ ਵਾਲੇ ਆਉਂਦਾ, ਉਹਨੇ ਆਖਿਆ ਫੈਕਟਰੀ ਤੋਂ ਬੰਦ ਕੀਤੀ, ਇਹ ਰਾਤੀ ਇਹ ਕੰਮ ਹੋਇਆ। ਉਹਨੇ ਆਖਿਆ ਸਾਰਾ ਕੰਮ ਕਰੋ, ਚਲੋ ਸਾਰੇ ਕੰਮ ਕੁੰਮ ਕਰਨ ਲੱਗ ਪਏ। ਉਹਨਾਂ ਬੈਠਕ ਦੇ ਵਿੱਚ ਇੱਕ ਸ਼ੀਸ਼ਾ ਰੱਖਿਆ ਐਡਾ,
ਉਹ ਸ਼ੀਸ਼ਾ ਰੱਖਿਆ ਤੇ ਉਹ ਕੋਈ ਪੌਣੇ ਘੰਟੇ ਬਾਅਦ ਉਹਨੇ ਆਵਾਜ਼ ਦਿੱਤੀ ਸਾਰੇ ਆ ਜਾਓ। ਠੀਕ, ਮਾਲਕ ਨੇ। ਮਾਲਕ ਨੇ। ਹਾਂਜੀ। ਉਹ ਸਾਰੇ ਅੰਦਰ ਬੈਠ ਜਾਂਦੇ ਨੇ ਗੋਦਾਮ ਦੇ। ਉਹ ਸ਼ੀਸ਼ਾ ਹੀ ਰੱਖਿਆ ਨਾ, ਉਹਨੂੰ ਆਖਿਆ ਸ਼ੀਸ਼ੇ ਲੈ ਵੇਖੋ ਬਈ ਵੇਚੋ। ਤੇ ਮੈਂ ਕਾਰੀਗਰ ਜਾਣ ਨਹੀਂ ਦੇਣਾ, ਚੋਰ ਜਿਹੜਾ ਨਾ ਉਹਨੂੰ ਅੱਜ ਜਾਣ ਨਹੀਂ ਦੇਣਾ। ਹਾਂਜੀ। ਉਹਨੇ ਸ਼ੀਸ਼ੇ ਨੂੰ ਮਾਰੀ ਫੂਕ ਐਂ ਕਰਕੇ। ਅੱਛਾ। ਉਹ ਸ਼ੀਸ਼ਾ ਸ਼ਾਹ ਕਾਲਾ ਹੋ ਜਾਂਦਾ। ਵਾਹ ਵਾਹ। ਉਹਦੇ ਸ਼ੀਸ਼ੇ ਦੇ ਵਿੱਚੋਂ ਨਿਕਲਦੀ ਇੱਕ ਲਾਈਟ ਐਂ ਕਰਕੇ ਐ ਉਹ ਖਿਲਰ ਜਾਂਦੀ ਹੈ। ਠੀਕ। ਉਹ ਖਿਲਰ ਜਾਂਦੀ ਹੈ ਤੇ ਉਹ ਜਿਹੜੀ ਰਾਤ ਦੀ ਕਹਾਣੀ ਚੱਲਣ ਡਈ ਹੈ ਨਾ, ਅੱਛਾ। ਉਹ ਪਾਵਰਾਂ ਦੀ, ਹਾਂ। ਉਹ ਅਸੀਂ ਸਾਰੇ ਚਲਾਉਣ ਡਏ ਤੇ ਇੱਕ ਦੂਸਰੇ ਨੂੰ ਕਹਿਣ ਦੇ ਆ ਜਾਓ ਚਲੀਏ, ਸਹੀ, ਆ ਜਾਓ ਚਲੀਏ। ਅੱਛਾ, ਉਦੋਂ ਤਾਂ ਕੋਈ ਕੈਮਰੇ ਹੁੰਦੇ ਨਹੀਂ ਸੀ, ਜਿਹੜੇ ਕੈਮਰੇ ਹੁਣ ਲੱਗੇ ਹੁੰਦੇ ਨੇ। ਆਹ ਨਹੀਂ ਉਦੋਂ ਕੋਈ ਨਹੀਂ ਸੀ। ਉਹ ਨਹੀਂ ਕਿਹਾ ਆ ਜਾਓ ਚਲੀਏ। ਅਸੀਂ ਉਹ ਵੇਖੀ ਜਾਣ ਡਏ ਇੱਕ ਦੂਸਰੇ ਤੁਰੇ ਆਉਣ ਡਏ। ਸਹੀ। ਹੁਣ ਜਿਹੜੇ ਇੱਕ ਜਣਾ ਕਿ ਆਹਰੀ ਜੋੜੀ ਵਾਲਾ ਆਹਰੀ ਚੌੜੀ ਵਾਲਾ ਕਾਰੀਗਰ ਸੀ ਨਾ, ਉਹਨੇ ਜਿਹੜੇ ਐਂ ਕਰਕੇ ਵੇਖਿਆ ਨਾ, ਐਂ ਕਰਕੇ ਉਹ ਪਤਾ ਲੱਗਾ, ਉਹ ਸਾਰਾ ਪਤਾ ਲੱਗਾ ਵੀ ਆਹ ਕੁਛ ਕਰੂਗਾ। ਉਹ ਪਤਾ ਲੱਗਾ ਵੀ ਆਹ ਕੁਛ ਕਰੂਗਾ। ਉਹਨੇ ਹੌਲੀ ਜਿਹੀ ਬੋਈ ਚ ਹੱਥ ਪਾਇਆ, ਪੈਸੇ ਕੱਢ ਲਏ ਤੇ ਕੱਢ ਕੇ ਜਾ ਕੇ ਤੇ ਉਹਨੇ ਬਾਹਰ ਰਹਿ ਜਾਂਦਾ ਜੋ ਇੱਕ ਪਨਾਲਾ ਹੁੰਦਾ ਜੋ ਉੱਥੇ ਐ ਨੱਪ ਕੇ ਨਾ ਉੱਤੇ ਪਿਸ਼ਾਬ ਕਰ ਦਿੱਤਾ ਲਾਗੇ। ਸਹੀ। ਉਹਦੀ ਗੱਲ ਵੇਖ ਕੇ ਨਾ ਬਾਬਾ ਜੀ ਸਹੀ ਪੁੱਛੇ ਨਾ, ਇਹ ਜਿਹੜਾ ਨਾ ਫਿਰ ਇੱਕੋ ਕੁਰਾਨ ਪੜ੍ਹਦਾ ਸੀ, ਐਸਾ ਪੜ੍ਹਦਾ ਸੀ ਕਿ ਤੇਰਾ ਜੀ ਕਰੇ ਤੂੰ ਤੇ ਖਲੋ ਕੇ ਸੁਣੀ ਜਾ। ਉਹ ਬੰਦਾ ਜਿਹੜਾ ਫੈਕਟਰੀ ਦਾ ਮਾਲਕ ਸੀ, ਜਿਹੜਾ ਫੈਕਟਰੀ ਦਾ ਮਾਲਕ ਸੀ, ਕੋਈ ਉਹਦਾ ਯਾਦ ਹੈਗਾ ਕੋਈ ਐਸਾ ਜਿਹੜਾ ਦਿਲ ਦੇ ਵਿੱਚ ਖੁੱਭ ਜਾਂਦਾ ਹੋਵੇ, ਕੋਈ ਅੱਜ ਸੁਣਾ ਦਿਓ। ਯਾਦ ਕੀ ਤੈਨੂੰ ਐਸਾ ਸੁਣਾ ਕਿ ਉਹਨੇ ਜਦੋਂ ਬੋਲਣਾ ਨਾ ਤੇ ਉਹਨੇ ਇੱਕ ਲਫ਼ਜ਼ ਬੋਲਣਾ, ਉੱਠ ਦਿਲਾ ਚੱਲ ਢੂੰਡਣ ਚਲੀਏ, ਓਏ ਉੱਠ ਦਿਲਾ ਚੱਲ ਢੂੰਡਣ ਚਲੀਏ, ਘਰ ਬੈਠਿਆ ਸੱਜਣ ਨਹੀਂ ਮਿਲਦੇ, ਉਹ ਬਿਨ ਤਕਲੀਫੋਂ ਮਿਲਦੇ ਨਹੀਂ, ਉਹ ਜਿਹੜੇ ਮਹਿਰ ਮਿਲਦੇ। ਕਿਉਂਕਿ ਇਹ ਜਦੋਂ ਕਿਸੇ ਨਾਲ ਇਸ਼ਕ ਹੁੰਦਾ ਨਾ, ਇਹ ਗੱਲ ਨਹੀਂ ਨਿਰਾ ਕਿ ਔਰਤ ਹੀ ਹੋਵੇ ਤੇ ਹੁੰਦਾ। ਮੈਨੂੰ ਕਸਮ ਜ਼ਾਤ ਪਾਕ ਦੀ, ਜਿਹੜੇ ਬੰਦੇ ਉਸ ਵਕਤ ਦੇ ਬੇਲੀ ਹੈ ਨਾ, ਉਹਨਾਂ ਨੂੰ ਪੁੱਛ ਲਓ ਇੰਨੀ ਮੁਹੱਬਤ ਹੁੰਦੀ ਸੀ ਜਿਵੇਂ ਕਿਸੇ ਔਰਤ ਨਾਲ ਹੁੰਦੀ। ਉਹਦੇ ਤੋਂ ਬਗੈਰ ਉਹਨੇ ਖਾਣਾ ਨਹੀਂ ਖਾਣਾ। ਯਾਰਾਨੇ ਚੰਗੇ ਹੁੰਦੇ ਸੀ, ਪੱਕੇ ਪਲੇ ਵੇਲਿਆਂ ਦੇ ਚੰਗੇ ਯਾਰਾਨੇ। ਸਾਡੀ ਗੱਲ ਦੇ ਯਾਰ ਅਗਲੇ ਕੁਰਬਾਨ ਹੋ ਜਾਂਦੇ ਸੀ ਬੇਲੀਆਂ ਤੋਂ। ਭਰਾਵਾਂ ਨਾਲੋਂ ਜ਼ਿਆਦਾ ਇੱਜ਼ਤ ਬੇਲੀ ਕਰਦੇ ਸਨ। ਬੜੇ ਅੱਛੇ ਦੌਰ ਹੁੰਦੇ ਸਨ। ਇਹ ਤਾਂ ਨਹੀਂ ਗੱਲ ਵੀ ਹੁਣ ਉਹ ਵਕਤ ਹੀ ਨਹੀਂ ਰਿਹਾ ਤੇ ਗੱਲ ਹੀ ਪਰਾਂ ਤੋਂ ਪਰਾਂ ਚਲੇ ਗਈ ਆ। ਨਾ ਉਹ ਕਮਾਦ ਰਹਿ ਸਵੇਰੇ ਉੱਠ ਕੇ ਜਾ ਕੇ ਕੋਈ ਕਮ ਸੇ ਕਮ ਨਹੀਂ ਤੇ ਦੋ ਮਰਲੇ ਕਮਾਦ ਵੱਢਣਾ, ਵੱਢ ਕੇ ਛਿਲਣਾ, ਛਿਲ ਕੇ ਗੰਨੇ ਉਹ ਵੇਲੇ ਨੇ ਛੱਡ ਕੇ ਆਉਣੇ, ਫਿਰ ਕਮਾਦ ਲਿਆ ਕੇ ਡੰਗਰਾਂ ਨੂੰ ਕੁੱਟ ਕੇ। ਉਦੋਂ ਟੋਕੇ ਹੁੰਦੇ ਸੀ, ਉਹ ਦੂਸਰੇ ਇਹ ਹੱਥਾਂ ਵਾਲੇ, ਉਹ ਹੱਥ ਨੇ ਡੰਗਰਾਂ ਨੂੰ ਪੱਠੇ ਪਾਉਣੇ। ਕਈਆਂ ਨੂੰ ਗੂਠੇ ਮੈਂ ਇਹਨਾਂ ਨੇ ਕਈਆਂ ਦੀ ਯਾਰ ਭਾਵੇਂ ਜੋ ਮਰਜ਼ੀ ਹੋ ਜਾਏ ਏਡੇ ਕਿ ਉਦੋਂ ਇਹ ਦੌਰ ਐਸੇ ਸੀ। ਮਸ਼ੀਨਾਂ ਲੱਗ ਗਈਆਂ, ਟੋਕੇ ਲੱਗ ਗਏ। ਉਹ ਨਹੀਂ, ਉਦੋਂ ਨਹੀਂ, ਉਦੋਂ ਕਿਤੇ ਉਹ ਇੱਧਰ ਹਿੰਦੁਸਤਾਨ 'ਚ ਜਦੋਂ ਇਹ ਉੱਧਰੋਂ ਆਏ ਆ ਤੇ ਉਦੋਂ ਕੋਈ ਨਹੀਂ ਸੀ। ਜਦੋਂ ਅਸੀਂ ਗਏ ਇੱਧਰ ਇਹ ਖੇਮਕਰਨ ਦੇ ਵਿੱਚ, ਜਦੋਂ ਜੰਗ ਲੱਗੀ ਆ, ਉਹਲੇ ਵੇਖ ਕੇ ਆਏ ਆ ਤੇ ਲਾਲਾ ਉੱਧਰੋਂ ਉਹਲੇ ਲਿਆਂਦੇ। ਅਸੀਂ ਵੀ ਲੋਕਾਂ ਨੇ ਟੋਕੇ ਲੋਕਾਂ ਨੇ ਲਿਆਂਦੇ, ਜਿੰਨੇ ਬੇਲੀ ਹੈ ਲੋਕਾਂ ਹੈ। ਉਹਨਾਂ ਵੇਲੇ 'ਚ ਮੁਹੱਬਤਾਂ ਵੈਸੇ ਪਾਕ ਹੁੰਦੀਆਂ ਸੀ। ਕਿਸੇ ਦਾ ਨਾਂ ਸੁਣ ਕੇ ਬੰਦਾ ਬੜਾ ਅੱਛਾ ਮਹਿਸੂਸ ਕਰਦਾ ਸੀ ਯਾਰ। ਉਦੋਂ ਉਹ ਵਕਤ ਕੋਈ ਸਾਨੂੰ ਦਿਲ ਦੀ ਗੱਲ ਸੁਣਾ ਦਿਓ। ਨਹੀਂ ਗੱਲ ਸੁਣ ਲਾ ਮੇਰੀ। ਇਹ ਹੁੰਦਾ ਸੀ ਜੇ ਕਿਸੇ ਨੂੰ ਗਾਣੇ ਵੀ ਇੱਕ ਕਿਸਮ ਦੇ ਹੁੰਦੇ ਸੀ। ਕਿਹੜੇ ਕਿਸਮ ਦੇ? ਜਿੱਥੇ ਆਪ ਵਸਣਾ ਵੇ ਮਾਇਆ, ਜਿੱਥੇ ਆਪ ਵਸਣਾ ਮਾਇਆ, ਵੇ ਸਾਡਾ ਕੋਲ ਮੈਨੂੰ ਵੇ ਨਾਰੋ
ਰੋਲ ਮੈਨੂੰ ਵੇ ਜਿੱਥੇ ਆਪ ਵਸ ਨਾ ਮਾਇਆ ਵੇ ਯਾਦਾਂ ਤੇਰੀਆਂ ਆਵਣ ਅੱਖੀਆਂ ਰੋਵਣ ਦਿਲ ਘਬਰਾਵੇ ਕੱਲੀ ਵੇਖ ਕੇ ਅੜਿਆ ਮੈਨੂੰ ਗਮ ਤੇਰਾ ਤੜਫਾਵੇ ਮੈਂ ਜੀ ਨਾ ਸਕਣਾ ਵੇ ਮਾਇਆ ਮੈਂ ਜੀ ਨਾ ਸਕਣਾ ਵੇ ਮਾਇਆ ਵੇ ਸਦਲਾ ਕੋਲ ਮੈਨੂੰ ਵੇ ਨਾ ਰੋਲ ਮੈਨੂੰ ਵੇ ਜਿੱਥੇ ਆਪ ਵਸਣਾ ਵੇ ਮਾਇਆ ਇਹ ਬੋਲੀਆਂ ਨਹੀਂ ਆਈ ਯਾਰ। ਤੇ ਜੇ ਨਾਰਾਜ਼ਗੀ ਹੁੰਦੀ ਸੀ ਫਿਰ ਕਿਵੇਂ ਤੁਸੀਂ ਦੱਸਦੇ ਸਹੀ ਇੱਕ ਦੂਜੇ ਸਾਰੀਆਂ ਗੱਲਾਂ ਇਹ ਬਾਬਾ ਜੀ ਤੁਹਾਨੂੰ ਲੋਕ ਤੁਹਾਡੀਆਂ ਇਹ ਗੱਲਾਂ ਸੁਣਨ ਨੂੰ ਤਰਸਦੇ ਨੇ। ਲੋਕ ਅਕਸਰ ਲੋਕ ਆਉਂਦੇ ਨੇ ਜਿਹੜੇ ਜਲੰਧਰ ਵਾਲੇ ਨੇ ਜਿਹੜੇ ਦਿੱਲੀ ਵਾਲੇ ਨੇ ਉਹ ਪੁੱਛਣਾ ਚਾਹੁੰਦੇ ਨੇ ਬਾਬੇ ਜੀ ਦਾ ਪਿਛੋਕੜ ਕਿੱਥੋਂ ਦਾ ਹੈ। ਮੈਂ ਕਿਹਾ ਬਾਬੇ ਵਾਲੀ ਹੈਗੇ ਤਾਂ ਨਾ ਜੱਟ ਤੇ ਜੱਟ ਕੋ ਫਿਰ ਵਿਗੜ ਵੀ ਪੈਂਦੇ ਨੇ ਗੱਲ ਪੁੱਛ ਲਵਾਂਗੇ ਉਹਨਾਂ ਕੋਲੋਂ ਜ਼ਰੂਰ। ਹਾਂ ਤੁਹਾਨੂੰ ਦੱਸਣਾ ਇਹ ਜਿਹੜੇ ਨਾਨਕੇ ਸੀ ਨਾ ਹਾਂਜੀ ਉਹ ਘਰਿਆਲੇ ਦੇ ਸਹੀ ਬਾਬਾ ਸ਼ੇਰ ਸ਼ਾਹ ਦੇ ਤੇ ਨੌਕਰ ਸਨ ਗੱਦੀ ਜਣੇ ਕੋ ਉਹਨਾਂ ਦੇ ਨਾ ਝਾੜੂ ਕਾਸ਼ਾ ਹੈ ਸਹੀ। ਤੇ ਅੱਛਾ ਇੱਕ ਹੋਰ ਗੱਲ ਦੱਸੋ। ਹਾਂਜੀ ਸਾਡੀ ਅੰਮਾ ਨੇ ਤੁਹਾਨੂੰ ਕਦੇ ਨਹੀਂ ਰੋਕਿਆ ਵੀ ਕੀ ਤੁਸੀਂ ਮੈਂ ਤੈਨੂੰ ਦੱਸਾਂ ਮੈਂ ਜਦੋਂ ਜਾਣਾ ਨਾ ਉਹਨਾਂ ਕੁਛ ਦੌਰ ਜ਼ਮਾਨੇ ਦਾ ਐਸਾ ਨਾ ਹਾਂਜੀ ਉਹ ਉਸਲੀ ਨੋ ਥੱਲੇ ਵਾਲੀ ਨਾਲ ਲੜੀ ਜਾਂਦੀ ਆ ਹਾਂਜੀ ਸਾਰਾ ਕੁਝ ਪੈਸਾ ਪੁੱਛਦੇ ਇਹਨਾਂ ਨੂੰ ਜੁੱਤੀਆਂ ਦਾ ਲਿਆ ਕੇ ਇਹਨਾਂ ਨੂੰ ਸਾਡੇ ਸਾਨੂੰ ਤੇ ਹੋ ਨਹੀਂ ਇਹ ਗੱਲ ਹੀ ਚੁੱਪਰਾਂ ਦੁਪਰਾਂ ਚਲੇ ਗਈ ਉਹ ਬੁੜੀ ਮੇਰੀ ਕੀ ਆਂਦੀ ਵਧੀਆ ਲੈ ਲੈਂਦਾ ਚੂੜਾ ਖੜਕਾਉਂਦਾ ਫਿਰ ਗੱਲ ਤੈਨੂੰ ਬੜੇ ਚਾਅ ਚੜੇ ਆ ਲੈ ਲੈਂਦਾ ਚੂੜਾ ਲੈ ਦੇ ਫੇਰ ਹੋ ਜੇ ਬਾਲ ਮਾ ਕੇ ਉਹ ਅੱਛਾ ਕਦੇ ਕਦੇ ਉਹਨਾਂ ਦੀ ਪਸੰਦ ਦਾ ਉਹ ਜੋ ਆਖਣ ਵੀ ਸਾਨੂੰ ਕੋਈ ਪਸੰਦ ਸੁਣਾਓ ਜਿਹੜੀ ਉਹਨਾਂ ਦੀ ਪਸੰਦ ਹੈ ਉਹ ਸਾਨੂੰ ਅੱਜ ਸੁਣਾਓ ਤੁਸੀਂ ਉਹਨਾਂ ਨੂੰ ਖੁਸ਼ ਕਰਨ ਵਾਸਤੇ। ਗੱਲ ਇਹ ਹੈ ਕਿ ਸਾਡੇ ਜਿਹੜੇ ਮੇਰੇ ਘਰ ਦੇ ਜੀ ਆ ਨਾ ਉਹ ਮੈਂ ਤੁਹਾਨੂੰ ਅੱਗੇ ਗੱਲ ਦੱਸੀਏ ਕਿ ਮੈਂ ਵਿਆਹ ਖਾਨੇਵਾਲ ਬੈਠ ਚੱਕ ਵਾਲੀ ਦਾ ਪਠਾਣਾ ਇੱਕ ਜੱਟ ਅੱਗੇ ਪਠਾਣਾ ਵਾਲੇ ਬੈਠ ਤੇ ਚਲੇ ਗਿਆ ਕੰਮ ਤਾਂ ਪੁੱਠਾ ਹੋ ਗਿਆ। ਉਹਨਾਂ ਸਾਨੂੰ ਭਾਇਆ ਕਿੱਥੇ ਸਾਡੀ ਜਾਂਦੀ ਜਿਹੜੀ ਸੀ ਨਾ ਉਹ ਡਿੱਗੀ ਦੇ ਕੋਲ ਬਾਠੀ ਇਹ ਪਾਣੀ ਵਾਲੀ ਡਿੱਗੀ ਆ ਨਾ ਟੋਇਆ ਜਾ ਕੱਢਿਆ ਤੇ ਉਹਦੇ ਆਲੀ ਦੁਆਲੀ ਲਾਈ ਛਾਪੇ। ਉਹ ਜਿਹੜਾ ਤੁਸੀਂ ਆਂਦੇ ਇਹ ਡਿੱਗੀਆਂ ਦਾ ਪਾਣੀ ਕਿਵੇਂ ਆਂਦਾ ਜੀ ਉਹ ਮੈਂ ਕਹਿੰਦਾ ਵੀ ਆਇਆ ਅਨਪੜ੍ਹ ਬੰਦਾ ਪੜੀ ਸਵਾਣੀ ਦੋਵਾਂ ਦੀ ਮੈਂ ਦੱਸਾਂ ਕਹਾਣੀ ਡਿੱਗੀਆਂ ਦਾ ਨਹੀਂ ਪੀਂਦੀ ਪਾਣੀ ਸੋਡਾ ਵਾਟਰ ਲੈ ਦੇਵੇ ਰੋਜ਼ ਬਾਲਵਾ ਅੱਛਾ ਉਹਨਾਂ ਡਿੱਗੀ ਕੋਲ ਤੁਹਾਨੂੰ ਬਾਹਤਾ ਉਹਨਾਂ ਬਾਹਤਾ ਡਿੱਗੀ ਕੋਲ ਸਾਡੀ ਜਾਣੇ ਬਲਾ ਅਸੀਂ ਇੱਧਰ ਦੇ ਲੋਕ ਹਾਂ ਅੱਧੀ ਸਾਡੀ ਜੇ ਜਾਂਦੀ ਸੀ ਨਾ ਉਹਨਾਂ ਕੀ ਕੰਮ ਕੀਤਾ ਵੀ ਉਹ ਕਮਾਲ ਹੀ ਲਾਗੇ ਜਿਹੜਾ ਪਿਸ਼ਾਬ ਕਰੇ ਨਾ ਉੱਠ ਕੇ ਬਹਿ ਕੇ ਘੜ ਕਰਕੇ ਹੱਥ ਧੋ ਕੇ ਠੀਕ ਸਾਨੂੰ ਤਾਂ ਨਹੀਂ ਪਤਾ ਵੀ ਇਹ ਢੀਆ ਟੋਇਆ ਜਾਂ ਡਿੱਗੀਏ ਪਾਣੀ ਪੀਣਾ ਹੀ ਇਹੋ ਹੀ ਪੀਣਾ ਹੈ ਅੱਧੀ ਕਿ ਜਾਨੀ ਨਾ ਹੱਥ ਧੋ ਲੈ ਨਾ ਤੇ ਉਹ ਇੱਕ ਆਇਆ ਲੰਗੀ ਲੈ ਕੇ ਉਹ ਡਿੱਗਾ ਹੀ ਪਾਣੀ ਪਾਉਣ ਗਿਆ ਉਹ ਲਿਆ ਅੱਛਾ ਅਸੀਂ ਉਹਨੂੰ ਵੇਖਿਆ ਜਦੋਂ ਉਹਨੇ ਦੋਵੇਂ ਪੀਪੇ ਭਰ ਕੇ ਲੈ ਕੇ ਗਿਆ ਨਾ ਡੇਗਾਂ ਲੱਗੇ ਤੇ ਉਹਨੂੰ ਜਦੋਂ ਵਾਪਸ ਆਇਆ ਨਾ ਤਾਂ ਅਸੀਂ ਉਹਨੂੰ ਪੁੱਛਿਆ ਇਹ ਕਿੱਥੇ ਇਹ ਕੀ ਕਰਦੇ ਜੇ ਆਹੇ ਭਾਈ ਤੁਹਾਨੂੰ ਇਹੋ ਹੀ ਤੁਸੀਂ ਪੀਣਾ ਤੇ ਇਹੋ ਹੀ ਡੇਗਾਂ ਹੀ ਬੈਠਿਆ ਅਸੀਂ ਤੇ ਉਹ ਜੱਜ ਵਾਲੇ ਨੱਪੇ ਕੁੱਟੇ ਗਏ ਤੀ ਨਾ ਵੀ ਤੁਸੀਂ ਗੱਲ ਨਾ ਕਰਿਓ ਨਹੀਂ ਤੇ ਇਹਨਾਂ ਤੁਹਾਨੂੰ ਛਿੱਤਰ ਫੇਰਦੇ ਆ ਉਹ ਕਈਆਂ ਬੰਦਿਆਂ ਨੇ ਉੱਥੋਂ ਰੋਟੀ ਨਾ ਖਾਧੀ ਕਿੰਨੇ ਫਿਰ ਖਾਣੀ ਸੀ ਉਹ ਰੋਟੀ ਨਾ ਖਾਧੀ ਉਹਨੇ ਜਾ ਪਿੰਡੋਂ ਖਾਧੀ ਭਾਵੇਂ ਲੂਣ ਮਿਰਚਾ ਕੇ ਗਵਾਂਢੀ ਘਰ ਜਾ ਖਾਧੀ ਤੇ ਭਰਾਵਾ ਤੈਨੂੰ ਕੀ ਦੱਸੀਏ ਤੇ ਡਿੱਗੀਆਂ ਕਈ ਉਹ ਜਿਹੜੀਆਂ ਨਾ ਉਹਨਾਂ ਅੱਛੀ ਦਿਨ ਉਹ ਟੋਇਆ ਭਾਗਾ ਹੁੰਦਾ ਉਹ ਲਾਗੇ ਚ ਇਹ ਉਦੋਂ ਬਿਜਲੀਆਂ ਤਾਂ ਹੁੰਦੀਆਂ ਨਹੀਂ ਸੀ ਉਹ ਬਿਜਲੀਆਂ ਤੋਂ ਇਲਾਵਾ ਉਹ ਹੁਣ ਵੀ ਚਲੇ ਜਾਓ ਤੇ ਉਹਨਾਂ ਲਾਗੇ ਪਾਣੀ ਨਹੀਂਗਾ ਜਿਹੜੇ ਤੁਸੀਂ ਨਲਕਾ ਗਿਰ ਕੇ ਪਾਣੀ ਕੱਢੋਗੇ ਐਵੇਂ ਨਿਕਲੂ ਜਾਂ ਸਾਬਣ ਨਿਕਲਦਾ ਪਿਆ ਝੱਗ ਜੀ ਵਾਲਾ ਇਸ ਵਾਰ ਜੋ ਦਰਿਆਵਾਂ ਦਾ ਪਾਣੀ ਅੱਲਾ ਪਾਕ ਨੇ ਤੁਹਾਡੇ ਤੇ ਬੜੀ ਰਹਿਮਤ ਕੀਤੀ ਤੁਸੀਂ
ਬੜੀ ਜੰਨਤ ਦੀ ਜਗ੍ਹਾ ਤੁਹਾਨੂੰ ਪੰਜਾਬ ਨੂੰ ਮਿਲੀ ਹੋਈ ਹੈ, ਖੁੱਲੀ ਹਾਰਸ਼ ਖਾਣੇ ਵੱਧ ਸਵਾਨੇ ਹੈ। ਉਹਨਾਂ ਵਿਚਾਰਿਆਂ ਨੂੰ ਪੁੱਛੋ ਜਿਹੜੇ ਦੂਰ ਦੂਰ ਹੈ, ਅੱਛਾ ਉੱਧਰ ਹੁੰਦਾ ਕੀ ਨਰਮਾ ਇੰਨਾ ਹੁੰਦਾ ਕਿ ਤੂੰ ਜਿੱਧਰ ਵੇਖੇਗਾ ਨਰਮਾ ਇੰਨਾ 10 ਮਰਬੇ ਇੱਕ ਬੰਦੇ ਦੇ ਸਾਨੂੰ ਹੁਣ ਤੁਸੀਂ ਨਰਮੇ 'ਚ ਲੈ ਗਏ ਜੇ। ਹਾਂਜੀ ਅਸੀਂ ਤੁਹਾਨੂੰ ਫਰਮਾਇਸ਼ ਕੀਤੀ ਸੀ ਵੀ ਸਾਡੀ ਅੰਮਾ ਵਾਲੀ ਫਰਮਾਇਸ਼ ਹੈ ਨਾ ਜਿਹੜੀ ਜਦੋਂ ਉਹਨਾਂ ਨੂੰ ਸੁਣਾ ਦਿਲੋਂ ਯਾਰ ਛੱਟਾ ਉਹ ਸੁਣਾਓ। ਛੋਟੇ ਜਿਹੇ ਦੇ ਲਗੇ ਅੱਗੇ ਹਾਰੇ ਜੇਲ ਦੂਰ ਇੱਕ ਇਹ ਜਿਹੜੀ ਗੱਲ ਹਾਂ ਠੀਕ ਹੈ ਯਾਰ, ਦਿਲ ਦੇ ਵਿੱਚ ਹੀ ਹੈ। ਹਾਂ ਜਿਹੜਾ ਉਹਨਾਂ ਨੂੰ ਸੁਣਾ ਦੇ ਕਦੀ ਲੈ ਚੱਲ ਲੈ ਕਰਮਾ ਦੀ ਸੋਨਾ ਉਹ ਸੁਣਾ ਉਹ ਬੜੇ ਲੋਕ ਤੁਹਾਨੂੰ ਕਰਮਾ ਦੇ ਹੋਰ ਵੀ ਤੁਹਾਨੂੰ ਬੜੇ ਵੇਖਣਾ। ਨਹੀਂ ਇਹ ਸਾਰੀਆਂ ਗੱਲਾਂ ਯਾਰ ਜਦੋਂ ਲੰਘੀਆਂ ਸਾਡੇ ਤੋਂ ਕਿਉਂ ਬਾਬਾ, ਉਦੋਂ ਤਾਂ ਕਿਸੇ ਸੁਣੀਆਂ ਨਹੀਂ, ਹੁਣ ਤਾਂ ਦੁਨੀਆ ਸੁਣਨਾ ਚਾਹੁੰਦੀ। ਹੁਣ ਸੁਣਨਾ ਚਾਹੁੰਦੀ ਤਾਂ ਨਹੀਂ ਦੱਸੀ। ਹਾਂ ਹੁਣ ਉਹ ਗੱਲਾਂ ਹੀ ਨਹੀਂ ਹੋਈਆਂ ਤੇ ਇਹੀ ਤੈਨੂੰ ਕੀ ਦੱਸੀ।